all the while dismissing and even censoring their fellow citizens right here at home under President Trump. Those days are over. Days of US tech firms building factories in China, hiring workers in India over. VP Vance goes after Microsoft for firing Americans while still applying for H-1B visas. That math worries me. I don't want companies to fire 9,000 American workers and then go and say they can't find workers here in America. That is bullshit story. Congresswoman Representative Marjorie Taylor Greene ने भी किया है, I oppose every effort to replace American workers with foreign workers. H-1B is a problem. व्यूअर्स वेलकम बैक ऑन प्रोग्राम। सो व्यूअर्स ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਅਮਰੀਕਨ ਟੈਕ ਕੰਪਨੀਆਂ ਨੂੰ ਕਿਹਾ ਹੈ ਕਿ ਤੁਹਾਨੂੰ ਅਮਰੀਕਾ ਵਿੱਚ ਹੀ ਫੈਕਟਰੀਆਂ ਲਾਉਣੀਆਂ ਪੈਣਗੀਆਂ। ਹੁਣ ਉਹ ਜ਼ਮਾਨਾ ਨਹੀਂ ਹੈ ਕਿ ਤੁਸੀਂ ਫੈਕਟਰੀਆਂ ਚੀਨ ਵਿੱਚ ਲਾਓ, ਵਰਕਰ ਭਾਰਤ ਵਿੱਚ ਹਾਇਰ ਕਰੋ, ਪੈਸਾ ਆਇਰਲੈਂਡ ਵਿੱਚ ਰੱਖੋ ਅਤੇ ਅਮਰੀਕਾ ਦੇ ਪੱਲੇ ਕੁਝ ਨਾ ਪਾਓ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਦੀਆਂ ਸਾਰੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਾ ਵੀ ਹੋਈਏ ਔਰ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਇਹੀ ਉਹਦੀ ਖੂਬਸੂਰਤੀ ਹੁੰਦੀ ਹੈ ਕਿ ਲੋਕ ਐਕਸਪ੍ਰੈਸ ਕਰਦੇ ਨੇ ਆਪਣੀ ਡਾਈਸੈਂਟ ਵੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਸ ਲੈਵਲ ਦੇ ਉੱਤੇ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਅਮਰੀਕਾ ਨੂੰ ਇੱਕ ਵਾਰ ਫੇਰ ਇਕਨੋਮਿਕਲੀ ਇੱਕ ਟੌਪ ਡੈਸਟੀਨੇਸ਼ਨ ਬਣਾਉਣ ਦੇ ਲਈ ਤੁਰੇ ਹੋਏ ਨੇ ਔਰ ਜਿਸ ਤਰੀਕੇ ਨਾਲ ਅਮਰੀਕਨ ਸ਼ਹਿਰੀਆਂ ਦੇ ਇੰਟਰਸਟ ਨੂੰ ਮੋਨੀਟਰ ਕਰਨ ਦੇ ਲਈ ਹਾਰਸ਼ ਲਾਈਨ ਵੀ ਲਈ ਜਾ ਰਹੀ ਹੈ। ਅੱਜ ਹੀ ਇੱਕ ਚਿੰਤਕ ਦਾ ਕਹਿਣਾ ਸੀ ਕਿ ਟਰੰਪ ਬਹੁਤ ਵੱਡਾ ਲੀਡਰ ਬਣ ਕੇ ਜਿਹੜਾ ਉੱਭਰਿਆ ਹੈ, ਕਿਉਂਕਿ ਬਹੁਤ ਵਾਰ ਜਿਹੜੀ ਇੱਕ ਬਹਾ ਬਣਿਆ ਹੁੰਦਾ ਕਿਸੇ ਵੀ ਚੀਜ਼ ਦਾ, ਉਸ ਬਹਾ ਦੇ ਅਗੇਂਸਟ ਕੋਈ ਲਾਈਨ ਲੈਣੀ, ਇਟ ਨੀਡਸ ਅ ਲੋਟ ਆਫ ਕਰੇਜ ਐਂਡ ਲੀਡਰਸ਼ਿਪ ਕੁਆਲਿਟੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਮੇਕ ਅਮਰੀਕਾ ਗ੍ਰੇਟ ਅਗੇਨ ਇਸ ਦਾ ਬੇਸ ਤਾਂ ਇਹੀ ਸੀ ਵੀ ਇਨ ਦਾ ਐਂਡ ਆਫ ਦਾ ਡੇ ਜੇ ਅਮਰੀਕਾ ਦੇ ਜੋਬ ਹੁਣ ਹੈ ਤਾਂ ਬਹੁਤੇ ਇਨਵੈਸਟਰ ਅਮਰੀਕਾ 'ਚ ਹੀ ਨੇ। ਇਹੀ ਕਾਰਨ ਹੈ ਕਿ ਅਮਰੀਕਾ ਦੇ ਬਿਲੀਅਨੇਅਰ ਜਾਂ ਜਿਹੜੇ ਅਮੀਰ ਆਦਮੀਆਂ ਦੀ ਗਿਣਤੀ ਵੱਧਦੀ ਚਲੀ ਗਈ ਔਰ ਹਰ ਇੱਕ ਨੇ ਜਿਹੜਾ ਔਰ ਉਹਦੇ 'ਚ ਕਿਉਂਕਿ ਵੈਸੇ ਤਾਂ ਪ੍ਰੈਜ਼ੀਡੈਂਟ ਟਰੰਪ ਦਾ ਆਪਣਾ ਵੀ ਟਰੈਕ ਰੈਕਰਡ ਇਹੀ ਹੈ। ਜਦੋਂ ਪਹਿਲੀ ਟਰਮ ਪ੍ਰੈਜ਼ੀਡੈਂਟ ਟਰੰਪ ਨੇ ਰਨ ਕੀਤੀ, ਉਹਦੇ ਲਈ ਰਨ ਕੀਤਾ ਤੇ ਉਹਨਾਂ ਨੇ ਜਿਹੜੇ ਇਨਵੈਸਟੀਗੇਟਿਵ ਜਰਨਲਿਸਟ ਹੁੰਦੇ ਨੇ ਉਹਨਾਂ ਨੇ ਫਾਈਂਡ ਆਊਟ ਕੀਤਾ ਕਿ 18 ਸਾਲ ਦੇ ਆਪਣੇ ਬਿਜ਼ਨਸ ਕਰੀਅਰ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਕੋਈ ਟੈਕਸ ਨਹੀਂ ਫਾਈਲ ਕੀਤਾ। ਯਾਨੀ ਖਰਚੇ ਤੁਸੀਂ ਸ਼ੋਅ ਕਰਦੇ ਰਹਿੰਦੇ ਹੋ। ਤਾਂ ਉਹਨਾਂ ਨੇ ਕਿਸੇ ਪੱਤਰਕਾਰ ਨੇ ਪੁੱਛਿਆ ਕਿ ਵੀ ਸਰ ਤੁਸੀਂ ਤਾਂ ਇਸ ਸਾਰੇ 'ਚ ਕੋਈ ਟੈਕਸ ਨਹੀਂ ਫਾਈਲ ਦਿੱਤਾ। ਉਹਨੇ ਕਿਹਾ ਜੀ ਸਮਾਰਟ ਪੀਪਲ ਡੋਂਟ ਪੇ ਟੈਕਸਿਸ। ਨਹੀਂ, ਸੋ ਜ਼ਾਹਰ ਹੈ ਬਿਜ਼ਨਸਮੈਨ ਹੁਣ ਜਦੋਂ ਫ੍ਰੀ ਟ੍ਰੇਡ ਦੇ ਥੱਲੇ ਇਹ ਪਾਰਟ ਨਿਕਲਿਆ ਕਿ ਵੀ ਤੁਸੀਂ ਚੀਪ ਲੇਬਰ ਤੁਹਾਨੂੰ ਕਿੱਥੇ ਮਿਲਦੀ ਹੈ। ਮਨੀ ਅੱਜ ਵੀ ਜੇ ਮੈਕਸੀਕੋ ਦੇ ਵਿੱਚ ਫੈਕਟਰੀਜ਼ ਨੇ ਜਾਂ ਚਾਈਨਾ ਦੇ ਵਿੱਚ ਨੇ ਜਾਂ ਜੋ ਥੋੜ੍ਹੀ ਬਹੁਤ ਭਾਰਤ ਜਾਂ ਵੀਅਤਨਾਮ ਜਾਂ ਸਿੰਗਾਪੁਰ ਦੇ ਵਿੱਚ ਗਈਆਂ, ਇਨਵੈਸਟਰ ਅਮਰੀਕਨ ਨੇ। ਹੁਣ ਉੱਥੇ ਕਿਉਂਕਿ ਵਰਕਰ ਸਸਤੇ ਮਿਲਦੇ ਨੇ ਔਰ ਉਹਨਾਂ ਨੇ ਜਿਹੜਾ ਉਹਨੂੰ ਯੂਟੀਲਾਈਜ਼ ਕੀਤਾ। ਫਿਰ ਜਿਹੜੇ ਹੁਣ ਅਸੀਂ ਬਹੁਤ ਵਾਰ ਜਿਹਨਾਂ ਆਈਲੈਂਡ 'ਚ ਨਿਕਲਦਾ ਜਾਂ ਇੰਡੀਆ ਪਾਕਿਸਤਾਨ ਸਣੇ ਅਮਿਤਾਭ ਬੱਚਨ ਔਰ ਦੂਜਿਆਂ ਤੀਜਿਆਂ ਦੇ ਅਕਾਊਂਟ ਨਿਕਲੇ ਕਿ ਜੀ ਫਲਾਣੇ ਆਈਲੈਂਡ 'ਚ ਨੇ, ਢਿਮਕੇ ਆਈਲੈਂਡ 'ਚ ਨੇ, ਕਿਉਂਕਿ ਉੱਥੇ ਤੁਹਾਨੂੰ ਕੋਈ ਪੁੱਛਿਆ ਨਹੀਂ ਜਾਂਦਾ ਵੀ ਪੈਸਾ ਆਇਆ ਕਿੱਥੋਂ, ਗਿਆ ਕਿੱਥੇ ਹੈ। ਤੁਸੀਂ ਉੱਥੇ ਰੱਖ ਸਕਦੇ ਹੋ, ਜਿਵੇਂ ਸਵਿਸ ਬੈਂਕਾਂ ਦੇ ਵਿੱਚ ਸਵਿਸ ਬੈਂਕ ਅਕਾਊਂਟ ਕੀ ਹੈ, ਤੁਸੀਂ ਕਾਲਾ ਧਨ ਇਕੱਠਾ ਕੀਤਾ ਉੱਥੇ ਤੁਸੀਂ ਰੱਖਿਆ ਹੋਇਆ, ਤੁਹਾਨੂੰ ਇੱਕ ਲੋਕਰ ਮਿਲ ਜਾਂਦਾ, ਉਹਦਾ ਕੋਡ ਸਿਰਫ ਤੁਹਾਡੇ ਕੋਲ ਹੀ ਹੁੰਦਾ ਔਰ ਉਹਦੇ 'ਚ ਨਾ ਉਹ ਪੁੱਛਦੇ ਨੇ ਨਾ ਦੱਸਦੇ ਨੇ, ਤੁਸੀਂ ਉਹਨਾਂ ਨੂੰ ਫੀ ਦੇਈ ਜਾਂਦੇ ਹੋ। ਤੁਹਾਡਾ ਜਦੋਂ ਮਰਜ਼ੀ ਤੁਸੀਂ ਉਹਨੂੰ ਕੱਢ ਲਓ, ਪੈਸੇ ਨੂੰ ਸੋਨਾ ਰੱਖ ਲਓ, ਦੂਜਾ ਰੱਖ ਲਓ। ਸੋ ਹੁਣ ਉਹਨਾਂ ਦੀ ਸਾਰੀ ਇਕੋਨਮੀ ਉਹਦੇ 'ਤੇ ਖੜੀ ਹੈ। ਲੇਕਿਨ ਇਹ ਉਹੀ ਹੈ ਵੀ ਦੁਨੀਆ ਭਰ ਦੇ ਜਿਹੜੇ ਲੋਕ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ, ਕਾਰਖਾਨੇਦਾਰ, ਬੜੇ ਬੜੇ ਲੋਕ ਜਿਹੜੇ ਆਪਣੇ ਲੋਕਾਂ ਨੂੰ ਲੁੱਟਦੇ ਨੇ, ਉਹਨਾਂ ਨੇ ਜਾ ਕੇ ਸਵਿਸ ਬੈਂਕਾਂ 'ਚ ਰੱਖਿਆ। ਸਭ ਤੋਂ ਜ਼ਿਆਦਾ ਇਸ ਵੇਲੇ ਇੰਡੀਅਨਸ ਦੇ ਅਕਾਊਂਟ ਉਹਨਾਂ ਦੇ ਵਿੱਚ ਨੇ ਔਰ ਜਿਨ੍ਹਾਂ ਦੇ ਨਾਂ ਕਦੇ ਸਾਹਮਣੇ ਆ ਜਾਂਦੇ ਨੇ ਉਹ ਮੁੜ ਕੇ ਜਿਹੜਾ ਪੋਲੀਟੀਕਲੀ ਉਹਨਾਂ ਨੂੰ ਕਿਵੇਂ ਸਬਜੂਗੇਟ ਕੀਤਾ ਜਾਂਦਾ। ਜਿਵੇਂ ਜਦੋਂ ਪਰਨੀਤ ਕੌਰ ਦਾ ਨਾਂ ਆਇਆ ਅਤੇ ਅਮਰਿੰਦਰ ਸਿੰਘ ਬਿਲਕੁਲ ਝੁਕ ਗਿਆ ਪੂਰਾ ਪੈਰਾਂ 'ਤੇ ਔਰ ਅਖੀਰਲੇ ਜਿਹੜੇ 3-4 ਸਾਲ ਨੇ ਚੀਫ ਮਿਨਿਸਟਰ ਨੇ ਕੀਤੀ ਅਮਿਤ ਸ਼ਾਹ ਬੀਜੇਪੀ ਦੇ ਨਾਂ ਥੱਲੇ। ਇਵੇਂ ਹੀ ਬਾਕੀਆਂ ਨੂੰ ਚੁੱਪ ਕਰਾਉਣ ਦੀ ਲਾਈਨ ਹੁੰਦੀ ਹੈ। ਹੁਣ ਆਇਰਲੈਂਡ ਵੀ ਇਸ ਵੇਲੇ ਇਸ ਕਿਸਮ ਦਾ ਸੇਫ ਹੇਵਨ ਹੈ
ਤੁਸੀਂ ਦੇਖਿਆ ਹੋਗਾ ਇੰਡੀਅਨਸ ਦੀ ਵੀ ਗਿਣਤੀ ਬੜੀ ਵੱਡੀ ਗਿਣਤੀ 'ਚ ਉੱਥੇ ਵਧੀ ਹੈ ਔਰ ਬਹੁਤ ਸਾਰਾ ਜਿਹੜਾ ਪੈਸਾ, ਔਰ ਕਿਉਂਕਿ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਬੀਤੇ ਕੱਲ੍ਹ ਜਦੋਂ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਸਮਿਟ ਅਟੈਂਡ ਕੀਤੀ, 3 ਐਗਜ਼ੈਕਟਿਵ ਆਰਡਰ ਕੱਢੇ, ਉਹਦੇ ਥੱਲੇ ਜਿਹੜੀ ਇੱਕ ਸਟੇਟਮੈਂਟ ਪ੍ਰੈਜ਼ੀਡੈਂਟ ਟਰੰਪ ਦੀ, ਕਿਉਂਕਿ ਆਲਰੇਡੀ ਅਮਰੀਕਨ ਕੰਪਨੀਆਂ ਨੂੰ ਘੂਰਿਆ ਹੋਇਆ, ਈਵਨ ਐਲਨ ਮਸਕ ਨੂੰ ਵੀ ਉਹਨੇ ਟਰੰਪ ਨੇ ਕਿਹਾ ਸੀ ਵੀ ਤੂੰ ਟੈਸਲਾ ਉੱਥੇ ਲਾਣਾ ਚਾਹੁੰਦਾ ਹੈ, ਗੁੱਡ ਆਈਡੀਆ ਨਹੀਂ। ਔਰ ਇਸੇ ਤਰ੍ਹਾਂ ਈਵਨ ਐਪਲ ਦੇ ਜਿਹੜੇ ਨੇ ਉਹਦੇ, ਕਿਉਂਕਿ ਉਹ ਫੈਕਟਰੀ ਤਾਂ ਉੱਥੋਂ ਚੀਨ ਤੋਂ ਕੱਢ ਕੇ, ਚੀਨ 'ਚ ਵੀ ਆ ਉਹਦੀ ਇਨਵੈਸਟਮੈਂਟ ਜਿਹੜੀ ਹੈ ਉਹ ਇੰਡੀਆ 'ਚ ਲਾਈ, ਤਾਂ ਉਹਦੇ ਉੱਤੇ ਵੀ ਜਿਹੜਾ ਟਰੰਪ ਨੇ ਲਾਈਨ ਲਈ। ਪਰ ਹੁਣ ਬਿਲਕੁਲ ਇਹ ਕਲੀਅਰ ਕਰ ਦਿੱਤਾ ਗਿਆ ਅਮਰੀਕਾ ਦੀ ਨੀਤੀ ਘਾੜਿਆਂ ਵੱਲੋਂ ਔਰ ਖ਼ਾਸ ਤੌਰ 'ਤੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਕਿ ਅਸੀਂ ਇਹਨੂੰ ਟੋਲਰੇਟ ਨਹੀਂ ਕਰਾਂਗੇ। ਔਰ ਇਹ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਸਮਿਟ ਹੋਈ ਜਿਹਦੇ 'ਚ ਉਹਨਾਂ ਨੇ 3 ਐਗਜ਼ੈਕਟਿਵ ਆਰਡਰ ਸਾਈਨ ਕੀਤੇ ਨੇ ਟਰੰਪ ਨੇ, ਜਿਹਦੇ 'ਚ ਵਾਈਟ ਹਾਊਸ ਐਕਸ਼ਨ ਪਲਾਨ ਹੈ, ਫਿਰ ਇੱਕ ਆਰਡਰ ਹੈ ਜਿਹੜਾ ਕੋਆਰਡੀਨੇਟ ਕਰਦਾ ਹੈ ਨੈਸ਼ਨਲ ਐਫਰਟਸ ਨੂੰ ਕਿ ਅਮਰੀਕਨ ਇੰਟੈਲੀਜੈਂਸ ਇੰਡਸਟਰੀ ਨੂੰ ਕਿਵੇਂ ਪ੍ਰਮੋਟ ਕਰਨਾ ਹੈ, ਔਰ ਫਿਰ ਕਿਵੇਂ ਫੁੱਲ ਸਟੈਕ ਅਮਰੀਕਨ ਇੰਟੈਲੀਜੈਂਸ ਜਿਹੜੇ ਨੇ ਉਹਨਾਂ ਦੇ ਪੈਕੇਜਸ ਨੂੰ ਕਿਵੇਂ ਭੇਜਣਾ। ਪਰ ਜਿਹੜੀ ਇਹਦੇ 'ਚ ਸਟੇਟਮੈਂਟ ਹੈ ਟਰੰਪ ਦੀ ਉਹ ਬੜੀ ਸਿਗਨੀਫਿਕੈਂਟ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਹੁਣ ਤੱਕ ਲੰਬਾ ਵਕਤ ਜਿਹੜੀ ਅਮਰੀਕਾ ਦੀ ਬਹੁਤ ਸਾਰੀ ਟੈਕ ਇੰਡਸਟਰੀ ਹੈ ਉਹਨਾਂ ਨੇ ਰੈਡੀਕਲ ਗਲੋਬਲਿਜ਼ਮ ਨੂੰ ਫੋਲੋ ਕੀਤਾ। ਉਹਨੇ ਮਿਲੀਅਨਸ ਆਫ ਅਮਰੀਕਨਸ ਜਿਹੜੇ ਨੇ ਉਹ ਫੀਲ ਕਰਦੇ ਨੇ ਕਿ ਉਹਨਾਂ ਦੇ ਨਾਲ ਵਿਸ਼ਵਾਸਘਾਤ ਹੋਇਆ, ਫੀਲਿੰਗ ਡਿਸਟਰਸਟਫੁਲ ਐਂਡ ਬਿਟਰੇਡ, ਉਹਨਾਂ ਦੇ ਨਾਲ ਧੋਖਾ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਸਾਡੀਆਂ ਬਹੁਤ ਸਾਰੀਆਂ ਲਾਰਜੈਸਟ ਟੈਕ ਕੰਪਨੀ ਜਿਹੜੀਆਂ ਨੇ ਉਹ ਅਮਰੀਕਨ ਫਰੀडम ਦੇ ਫਲ ਨੂੰ ਖਾਂਦੀਆਂ ਨੇ ਵਾਈਲ ਬਿਲਡਿੰਗ देयर ਫੈਕਟਰੀਜ਼ ਇਨ ਚਾਈਨਾ, ਫੈਕਟਰੀਆਂ ਜਾ ਕੇ ਚਾਈਨਾ ਚਲਾਉਂਦੀਆਂ ਨੇ, ਹਾਇਰਿੰਗ ਵਰਕਰਸ ਇਨ ਇੰਡੀਆ, ਵਰਕਰ ਇੰਡੀਆ ਦੇ H1B ਦੂਜੇ ਤੀਜੇ ਦੇ ਥੱਲੇ ਸਾਰੇ ਉੱਥੇ ਕਰਦੇ ਨੇ, ਐਂਡ ਸਲੈਸ਼ਿੰਗ ਪ੍ਰੋਫਿਟਸ ਇਨ ਆਇਰਲੈਂਡ, ਪੈਸੇ ਆਇਰਲੈਂਡ 'ਚ ਜਾ ਕੇ ਜਮ੍ਹਾਂ ਕਰਦੇ ਨੇ। ਵੀ ਅਮਰੀਕਾ ਨੂੰ ਕੀ ਮਿਲਿਆ ਵੀ ਤੁਸੀਂ ਅਮਰੀਕਾ ਦੇ ਜਿਹੜੀਆਂ ਬਲੈਸਿੰਗ ਇੱਥੋਂ ਦੀ ਫਰੀडम ਨੂੰ ਇੰਜੋਏ ਕਰ ਰਹੇ ਹੋ, ਫੈਕਟਰੀਆਂ ਤੁਹਾਡੀਆਂ ਚਾਈਨਾ 'ਚ ਨੇ, ਵਰਕਰ ਇੰਡੀਆ ਦੇ ਹਾਇਰ ਕਰਦੇ ਹੋ, ਪੈਸੇ ਤੁਸੀਂ ਸਟੈਸ਼ ਆਇਰਲੈਂਡ ਦੇ ਵਿੱਚ ਆ ਕੇ ਕਰਦੇ ਹੋ। ਉਹਨਾਂ ਨੇ ਕਿਹਾ ਟਰੰਪ ਨੇ ਯੂ ਨੋ ਦੈਟ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਇਸ ਦੇ ਨਾਲ ਆਲ ਦਾ ਵਾਈਲ ਡਿਸਮਿਸਿੰਗ ਐਂਡ ਈਵਨ ਸੈਂਸਰਿੰਗ देयर ਫੈਲੋ ਸਿਟੀਜ਼ਨਸ ਰਾਈਟ ਹੀਅਰ ਐਟ ਹੋਮ ਅੰਡਰ ਪ੍ਰੈਜ਼ੀਡੈਂਟ ਟਰੰਪ, ਦੋਜ਼ ਡੇਜ਼ ਆਰ ਓਵਰ। ਟਰੰਪ ਨੇ ਕਿਹਾ ਵੀ ਇਹ ਤੁਸੀਂ ਫੈਲੋ ਸਿਟੀਜ਼ਨਸ ਦੇ ਹੱਕਾਂ 'ਤੇ ਵੀ ਟਰੈਂਪ ਕਰਦੇ ਹੋ, ਉਹਨਾਂ ਦੇ ਜੌਬ ਵੀ ਤੁਸੀਂ ਖੋਏ ਨੇ, ਹੁਣ ਉਹ ਦਿਨ ਮੁੱਕ ਗਏ। ਔਰ ਫਿਰ ਉਹਨਾਂ ਨੇ ਕਿਹਾ ਕਿ ਵਿਨਿੰਗ ਦਾ AI ਰੇਸ ਵਿਲ ਡਿਮਾਂਡ ਏ ਨਿਊ ਸਪਿਰਿਟ ਆਫ ਪੈਟਰੀਓਟਿਜ਼ਮ ਐਂਡ ਨੈਸ਼ਨਲ ਲਾਇਲਟੀ ਇਨ ਸਿਲੀਕਨ ਵੈਲੀ ਐਂਡ ਲੌਂਗ ਬਿਯੋਂਡ ਸਿਲੀਕਨ ਵੈਲੀ, ਕਿ ਭਾਈ ਜੇ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜੰਗ ਨੂੰ ਜਿੱਤਣਾ ਤੇ ਫਿਰ ਮੁਲਕ ਪ੍ਰਸਤੀ ਔਰ ਨੈਸ਼ਨਲ ਲਾਇਲਟੀ ਦੀ ਸਪਿਰਿਟ ਹੋਣੀ ਚਾਹੀਦੀ ਹੈ। ਵੀ ਨੀਡ US ਟੈਕਨੋਲੋਜੀਕਲ ਕੰਪਨੀਜ਼ ਟੂ ਬੀ ਆਲ ਇਨ ਫॉर ਅਮਰੀਕਾ, ਕਿ ਵੀ ਇਹ ਅਮਰੀਕਾ ਦੇ ਲਈ, ਅਮਰੀਕਾ ਤੁਹਾਡਾ ਫੋਕਸ ਹੋਣਾ ਚਾਹੁੰਦਾ ਹੈ, ਚਾਹੀਦਾ। ਵੀ ਵਾਂਟ ਯੂ ਟੂ ਪੁੱਟ ਅਮਰੀਕਾ ਫਸਟ, ਯੂ ਹੈਵ ਟੂ ਡੂ ਦੈਟ, ਦੈਟ ਇਜ਼ ਆਲ ਵੀ ਆਸਕ, ਕਿ ਅਮਰੀਕਾ ਫਸਟ ਹੋਣਾ ਚਾਹੀਦਾ ਹੈ, ਔਰ ਇਹੀ ਅਸੀਂ ਤੁਹਾਡੇ ਤੋਂ ਮੰਗ ਕਰਦੇ ਹਾਂ। ਔਰ ਜ਼ਾਹਰ ਹੈ ਕਿ ਵੀ ਇਹ ਇਹਨਾਂ ਦੀ ਹੈਡਲਾਈਨ ਈਵਨ ਇੰਡੀਆ ਦੀ ਨਿਊਜ਼ ਏਜੰਸੀ PTI ਨੇ ਵੀ ਟਰੰਪ ਦੀ ਸਟੇਟਮੈਂਟ ਦੀ ਇਹੀ ਲਾਈ, ਡੇਜ਼ ਆਫ US ਟੈਕ ਫਰਮਸ ਬਿਲਡਿੰਗ ਫੈਕਟਰੀਜ਼ ਇਨ ਚਾਈਨਾ ਹਾਇਰਿੰਗ ਵਰਕਰਸ ਇਨ ਇੰਡੀਆ ਓਵਰ, ਕਿ ਵੀ ਹੁਣ ਤੁਸੀਂ ਫੈਕਟਰੀਆਂ ਚੀਨ 'ਚ ਨਹੀਂ ਲਾਓਗੇ ਔਰ ਇੰਡੀਆ 'ਚ ਵਰਕਰ ਹਾਇਰ ਨਹੀਂ ਕਰੋਗੇ, ਇਹ ਦਿਨ ਓਵਰ ਨੇ। ਔਰ ਈਵਨ ਮਾਈਕਰੋਸਾਫਟ ਦੇ ਉੱਤੇ ਤਾਂ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਂਸ ਨੇ ਵੀ ਜਿਹੜਾ ਸਟਰੋਂਗ ਸਟੈਂਸ ਲਿਆ, ਉਹਨਾਂ ਨੇ ਟਵੀਟ ਕੀਤਾ ਕਿ VP ਵੈਂਸ ਗੋਜ਼ ਆਫਟਰ ਮਾਈਕਰੋਸਾਫਟ for firing Americans while still applying for H1B visas. That math worries me. I don't want companies to fire 9,000 American workers and then go and say they can't find workers here in America. That is bullshit story. क्योंकि ये आया कि Microsoft ने 9,000 American workers ਨੂੰ ਜਿਹੜਾ ਫਾਇਰ ਕੀਤਾ ਔਰ ਉਹ ਇੰਡੀਆ 'ਚ ਜਾ ਕੇ ਉਹਨਾਂ ਨੂੰ ਜਿਹੜਾ H1B ਵੀਜ਼ਿਆਂ ਦੇ, ਕਿਉਂਕਿ ਸਸਤੇ ਨੇ, ਅਲਟੀਮੇਟਲੀ ਤਾਂ ਮਨੀ ਮੇਕਿੰਗ ਗਰੀਡ ਹੈ। ਔਰ ਇਸ ਦੇ ਉੱਤੇ ਈਵਨ ਜਿਹੜਾ ਕਾਂਗਰਸ ਵੂਮਨ ਰਿਪਰੈਜ਼ੈਂਟੇਟਿਵ ਮੈਰਜੋਰੀ ਟੇਲਰ ਗਰੀਨਾ ਨੇ ਵੀ ਕਿਹਾ, ਆਈ ਅਪੋਜ਼ ਐਵਰੀ ਐਫਰਟ ਟੂ ਰਿਪਲੇਸ ਅਮਰੀਕਨ ਵਰਕਰਸ ਵਿਦ ਫੋਰਨ ਵਰਕਰਸ
H1B ਇਜ਼ ਅ ਪ੍ਰੋਬਲਮ। ਹੁਣ ਪਿਛਲੇ ਸਾਲ 'ਚ ਬਾਈਡਨ ਦੇ ਰਾਜ ਵੇਲੇ 70% ਜਿਹੜੇ ਲੋਕ H1B ਵੀਜ਼ਾ ਤੇ ਆਏ ਉਹ ਇੰਡੀਅਨ ਨੇ। ਔਰ ਤੁਸੀਂ ਕੈਨੇਡਾ ਦੇਖੋ, ਅਮਰੀਕਾ ਦੇਖੋ, ਕਿਵੇਂ ਤੁਸੀਂ ਮਾਰਕੀਟ 'ਚ ਭਰੇ ਹੋਏ ਨੇ। ਹੁਣ ਜਿੰਨਾ ਵਕਤ ਸਿੱਖਾਂ ਨੂੰ 125 ਸਾਲ ਲੱਗਾ ਆਪਣੀ ਗਿਣਤੀ ਜਿੰਨੀ ਬਣਾਉਣ 'ਚ ਅਮਰੀਕਾ ਔਰ ਕੈਨੇਡਾ 'ਚ, ਇਹਨਾਂ ਨੇ ਪਿਛਲੇ 15 ਸਾਲਾਂ 'ਚ ਜਦੋਂ ਤੋਂ ਇਹ ਸੈਕਟਰ ਜਿਹੜਾ ਸੀ IT ਸੈਕਟਰ ਆਇਆ, ਉਹ ਤੋਂ ਟੱਬਰਾਂ ਦੇ ਟੱਬਰ ਆ ਗਏ। ਬਈ H1B ਆ ਗਿਆ, ਫਿਰ ਤੁਸੀਂ ਗ੍ਰੀਨ ਕਾਰਡ ਕਰ ਦਿੰਦੇ ਹੋ, ਫਿਰ ਤੁਸੀਂ ਸਿਟੀਜ਼ਨ ਹੋ ਜਾਂਦੇ ਹੋ, ਫਿਰ ਸਾਰੇ ਟੱਬਰ ਸੱਦ ਲੈਂਦੇ ਹੋ। ਸੋ ਇਹ ਹੁਣ ਜਿਹੜਾ ਇਹ ਲਾਈਨ ਹੈ ਕਿ ਭਾਈ ਇਹ H1B ਵੀਜ਼ੇ ਨੂੰ ਇੰਨੀ ਤੇਜ਼ੀ ਨਾਲ ਕੱਟ ਕੀਤਾ ਹੈ, ਔਰ ਉਸ ਦਾ ਨਤੀਜਾ ਈਵਨ ਸਟੂਡੈਂਟਸ ਦੇ ਬਹਾਨੇ ਨਾਲ ਹੁਣ ਵੱਡੀ ਗਿਣਤੀ 'ਚ ਇੰਡੀਅਨ ਸਟੂਡੈਂਟ, ਔਰ ਇਹ ਵੀ ਖਬਰ ਇਹਨਾਂ ਦੇ ਆਪਣੇ ਮੀਡੀਆ ਦੀ ਹੈ, ਸ਼ਾਰਪ ਡ੍ਰੌਪ ਇਨ US ਸਟੱਡੀ ਪਰਮਿਟਸ। India sees 44% decline in H1 FY25। ਇੱਕ ਪਾਸੇ ਤਾਂ H1B ਕੱਟੇ ਨੇ, ਜਿਹੜੇ ਕੱਟੇ ਰਹਿਣੇ ਚਾਹੀਦੇ ਨੇ, ਰਾਦਰ ਬਲੌਕ ਹੀ ਕਰਨੇ ਚਾਹੀਦੇ ਨੇ। ਦੂਸਰੇ ਪਾਸੇ ਈਵਨ ਜਿਹੜਾ ਸਟੂਡੈਂਟ ਵੀਜ਼ੇ ਦੇ ਥੱਲੇ ਇੰਡੀਆ ਦੇ ਜਿਹੜਾ 44% ਇਸ ਵਾਰ ਇਹ ਘੱਟ ਹੋਇਆ। ਪਾਕਿਸਤਾਨ ਐਂਡ ਬੰਗਲਾਦੇਸ਼ ਬਕ ਦਾ ਟ੍ਰੈਂਡ, ਰਿਕਾਰਡ ਹਾਈ ਗਰੋਥ। ਪਾਕਿਸਤਾਨੀ ਔਰ ਬੰਗਲਾਦੇਸ਼ੀਆਂ ਨੂੰ ਜਿਹੜਾ ਹੈ ਉਹ ਜ਼ਿਆਦਾ ਗਿਣਤੀ 'ਚ ਆਏ ਨੇ ਸਟੂਡੈਂਟ ਵੀਜ਼ੇ ਦੇ ਥੱਲੇ। ਸੋ ਜ਼ਾਹਰ ਹੈ ਕਿ ਜਿਹੜੀ ਚੇਂਜ ਹੈ, ਸ਼ਿਫਟ ਹੈ ਅਮਰੀਕਨ ਐਡਮਿਨਿਸਟ੍ਰੇਸ਼ਨ ਦੀ, ਔਰ ਇਸ ਦਾ ਇਹ ਨਤੀਜਾ ਹੈ। ਔਰ ਇਹ ਪੂਰੀ ਇਹਨਾਂ ਦੀ ਡੀਟੇਲ ਖਬਰ ਹੈ ਕਿ ਵੀ ਨੰਬਰ ਸਟੂਡੈਂਟ ਵੀਜ਼ੇ ਦਾ ਨੰਬਰ US ਗੌਰਮੈਂਟ ਨੇ 15% ਗਲੋਬਲੀ ਐਤਕੀ ਘੱਟ ਹੈ। ਜਿਵੇਂ 99,000 ਫਸਟ ਹਾਫ ਫਿਸਕਲ ਈਅਰ 2025 'ਚ ਹੈ। ਇੰਡੀਆ ਦਾ 43.5% ਡ੍ਰੌਪ ਹੈ ਇਨ ਫਰੈਸ਼ ਵੀਜ਼ਾਜ਼ ਕੰਪੇਅਰ ਟੂ ਦਾ ਸੇਮ ਪੀਰੀਅਡ ਇਨ 2024। ਹੁਣ ਇਹ ਆਲਮੋਸਟ ਇਹਦਾ ਮਤਲਬ ਹੈ ਕਿ ਜਿੰਨੇ 2024 ਚ ਆਏ ਉਸ ਤੋਂ ਅੱਧੇ ਰਹਿ ਗਏ ਨੇ ਸਟੂਡੈਂਟ ਵੀਜ਼ੇ ਦੇ ਥੱਲੇ। ਤੇ H1B ਤਾਂ ਜਿਵੇਂ 70% ਸੀ ਪਿਛਲੀ ਵਾਰੀ, ਉਹ ਤਾਂ ਹੁਣ ਬਹੁਤ ਜ਼ਿਆਦਾ ਕੱਟੇ ਜਾਣਗੇ। ਔਰ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਵੀ ਲੇਕਿਨ ਦੂਸਰੇ ਪਾਸੇ ਡਿਸਪਾਈਟ ਦਾ ਡ੍ਰੌਪ ਇਨ ਮੇਜਰ ਮਾਰਕੀਟਸ ਲਾਈਕ ਇੰਡੀਆ ਐਂਡ ਚਾਈਨਾ, several countries including Vietnam, Bangladesh, Pakistan, Colombia and Zimbabwe registered robust growth in fresh visa issuances। ਇਹਨਾਂ ਨੂੰ ਜਿਹੜੇ ਜ਼ਿਆਦਾ ਵੀਜ਼ੇ ਮਿਲੇ ਨੇ। ਸੋ ਅਸੀਂ ਸਮਝਦੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਿਹੜਾ ਤੁਸੀਂ ਫੈਕਟਰੀਆਂ ਚੀਨ 'ਚ ਲਾਓ, ਵਰਕਰ ਇੰਡੀਆ 'ਚ ਹਾਇਰ ਕਰੋ ਤੇ ਪੈਸੇ ਆਇਰਲੈਂਡ 'ਚ ਜਾ ਕੇ ਇਕੱਠੇ ਕਰੋ, ਉਹ ਦਿਨ ਓਵਰ ਨੇ, ਉਹ ਦਿਨ ਖਤਮ ਨੇ। ਜੀ ਰਾਜਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।